नो डॉक्टर साहब, बंद नंबर है जी 220। मही टुरना बाज रंजेठड़े दे भूए हो के पिंड बुझायो ने। मझां ਜਿਹੜੀਆਂ ਨੇ ਉਹ ਰਾਂਝੇ ਦੇ ਬਗੈਰ ਰਾਂਝੇ ਦੇ ਬਗੈਰ ਉਹਨਾਂ ਨੇ ਦਾਜ ਦਿੱਤੀਆਂ ਨੇ ਨਾ ਮੱਝਾਂ ਉਹਨਾਂ ਨੂੰ ਖੇੜਿਆਂ ਨੂੰ। ਤੇ ਮੱਝਾਂ ਜਿਹੜੀਆਂ ਨੇ ਉਹ ਰਾਂਝੇ ਤੋਂ ਬਗੈਰ ਟੁਰਦੀਆਂ ਨਹੀਂ। ਬੂਏ ਹੋ ਕੇ ਪਿੰਡ ਬੁਝਾਇਓ ਨੇ। ਬੂਏ ਤੁਹਾਨੂੰ ਬੂਏ ਦਾ ਮਤਲਬ ਭੂਏ ਚੜ ਜਾਣਾ, ਮਤਲਬ ਕੀ ਕਹਿੰਦੇ ਨੇ, ਆਊਟ ਆਫ ਕੰਟਰੋਲ ਹੋ ਜਾਣਾ। ਇਹ ਅਜੇ ਵੀ ਬੂਏ ਦਾ ਲਫ਼ਜ਼ ਜਿਹੜਾ ਨਾ ਇਹ ਬੋਲਿਆ ਜਾਂਦਾ ਹੈ, ਫਲਾਣਾ ਬੰਦਾ ਬੜਾ ਭੂਏ ਚੜਿਆ ਹੈ। ਮਤਲਬ ਇਹ ਹੈ ਕਿ ਉਹ ਬੜਾ ਆਊਟ ਆਫ ਨਾਰਮਲ ਹੈ। ਡਾਕਟਰ ਸਾਹਿਬ ਭੂਏ ਕੋਈ ਆਬਜੈਕਟ ਪੰਜਾਬੀ ਦੇ ਵਿੱਚ ਕੋਈ ਆਬਜੈਕਟ ਜੇ ਤੇ ਬੰਦਾ ਚੜ ਜਾਂਦਾ ਛੱਤ ਕੋਠਾ ਜਾਂ ਐਵੇਂ ਆ ਕਿ ਮਿਥੀਕਲ ਵਰਡ ਹੈ ਭੂਏ ਚੜਨਾ, ਜਿਵੇਂ ਕੋਠੇ ਚੜਨਾ ਹੁੰਦਾ। ਭੂਏ ਚੜਨਾ ਮਤਲਬ ਹੈ ਕਿ ਤੁਹਾਡੇ ਦਿਮਾਗ ਨੂੰ ਹਵਾ ਚੜ ਗਈ ਹੈ। ਓਕੇ ठीक है, इंटरनलाइज्ड है, एक्सटर्नलाइज्ड नहीं गा। सॉरी टू इंटरप्ट डॉक्टर साहब, इसने नाल कते लोग आखने भूते चढ़ गया, ਉਹ ਮਤਲਬ ਮੇਰਾ ਖਿਆਲ ਹੈ ਭੂਏ ਚੜੇ ਵਾਲਾ ਹੀ ਆ। ਉਹ ਭੂਏ ਚੜੇ ਆਈ ਆ। ਸਾਡੇ ਪਿੰਡ 'ਚ ਤੇ ਕਾਫੀ ਬੋਲਿਆ ਜਾਂਦਾ ਸੀ ਭੂਏ ਚੜਿਆ, ਬਲਕਿ ਨਿਆਣਿਆਂ ਦੇ ਬਾਰੇ 'ਚ ਜ਼ਿਆਦਾ ਕਿਹਾ ਜਾਂਦਾ ਸੀ ਫਲਾਣਾ ਨਿਆਣਾ ਬੜਾ ਭੂਏ ਚੜਿਆ ਅੱਜ ਕੱਲ। ਤੇ ਜੋ ਕਹਿੰਦੇ ਨੇ ਭੌਂਤਰ ਗਿਆ ਉਹ ਹੀ ਹੋਰ ਇਹੋ ਹੀ ਆ। ਪੱਟ ਝੁੱਗੀਆਂ ਲੋਕਾਂ ਨੂੰ ਢੁੱਡ ਮਾਰਨ, ਭਾਂਡੇ ਭੰਨ ਕੇ ਸ਼ੋਰ ਘਟਾਇਓ ਨੇ। ਮੱਝਾਂ ਜਿਹੜੀਆਂ ਨੇ ਉਹ ਝੁੱਗੀਆਂ ਪੱਟ ਝੁੱਗੀਆਂ ਉਹ ਝੁੱਗੀਆਂ ਪੁੱਟ ਦਿੰਦੀਆਂ ਨੇ, ਪੁੱਟ ਰਹੀਆਂ ਨੇ ਤੇ ਲੋਕਾਂ ਨੂੰ ਢੁੱਡਾਂ ਮਾਰ ਰਹੀਆਂ ਨੇ, ਭਾਂਡੇ ਛਾਂਡੇ ਭੰਨ ਰਹੀਆਂ ਨੇ, ਟੋਰ ਚਾ ਕੇ ਬੂਥੀਆਂ ਉਤਾਂ ਕਰਕੇ। ਤੇ ਜਿਹੜੀਆਂ ਮੱਝਾਂ ਨੇ ਉਹ ਆਪਣੀਆਂ ਬੂਥੀਆਂ ਸਮਾਨ ਵੱਲ ਕਰਕੇ ਸ਼ੂਕਾਤ ਥੀ ਧੁੰਦਲਾ ਲਾਇਓ ਨੇ ਤੇ ਸ਼ੂਕ ਰਹੀਆਂ ਨੇ ਤੇ ਸ਼ੋਰ ਕਰ ਰਹੀਆਂ ਨੇ। ਲੋਕਾਂ ਆਖਿਆ ਰਾਂਝੇ ਦੀ ਕਰੋ ਮੰਨਤ, ਪੈਰ ਚੁੰਮ ਕੇ ਆਣ ਜਗਾਇਓ ਨੇ। ਲੋਕਾਂ ਕਿਹਾ ਕਿ ਇਹਦਾ ਕੋਈ ਹੱਲ ਨਹੀਂ ਹੈਗਾ, ਰਾਂਝੇ ਦੀ ਜਾ ਕੇ ਮਿੰਨਤ ਤਰਲਾ ਕਰੋ ਤੇ ਉਹਦੇ ਫਿਰ ਪੈਰ ਚੁੰਮ ਕੇ ਉਹਨੂੰ ਜਗਾਇਆ ਗਿਆ। ਚਸ਼ਮਾ ਪੈਰ ਦੀ ਖਾਕ ਦਾ ਲਾ ਮੱਥੇ, ਯਾਨੀ ਰਾਂਝੇ ਦੇ ਪੈਰਾਂ ਦੀ ਖਾਕ ਦਾ ਖਾਕ ਜਿਹੜੀ ਹੈ ਉਹ ਮੱਥੇ ਤੇ ਲਾਈ ਉਹਨਾਂ ਨੇ, ਉਹਨੂੰ ਆਨਰ ਕਰਨ ਲਈ। ਲਾਲ ਬੇਗ ਦਾ ਥੜਾ ਬਚਾਇਓ ਨੇ ਤੇ ਲਾਲ ਬੇਗ ਦਾ ਥੜਾ। ਲਾਲ ਬੇਗ ਹਿਸਟੋਰੀਕਲ ਕਰੈਕਟਰ ਹੈ ਤੇ ਇਹ ਵਾਲਮੀਕੀ ਦਾ ਉਸਤਾਦ ਵੀ ਸੀ, ਉਹਨੂੰ ਵੀ ਉਹਦਾ ਨਾਮ ਵੀ ਲਾਲ ਬੇਗ ਸੀਗਾ। ਲੇਕਿਨ ਇਹ ਹੈ ਕਿ ਮਤਲਬ ਇਹ ਹੈ ਕਿ ਇਹ ਇੱਕ ਮੁਕੱਦਸ ਜਗ੍ਹਾ ਜਿਹੜੀ ਹੈ ਉਹਨੂੰ ਉਹਦੇ ਵੱਲ ਇਸ਼ਾਰਾ ਹੈ। ਪਕਵਾਨ ਤੇ ਪਿੰਨੀਆਂ ਰੱਖ ਅੱਗੇ, ਯਾਨੀ ਰਾਂਝੇ ਦੇ ਸਾਹਮਣੇ ਉਹਨਾਂ ਨੇ ਪਕਵਾਨ ਰੱਖੇ ਖਾਣੇ ਤੇ ਪਿੰਨੀਆਂ ਤਾਂ ਤੁਹਾਨੂੰ ਪਤਾ ਨਾ ਬਣਦੀਆਂ ਨੇ, ਮੁਖਤਲਿਫ ਸ਼ੈਵਾਂ ਦੀਆਂ ਪਿੰਨੀਆਂ ਬਣਦੀਆਂ ਨੇ, ਅਲਸੀ ਦੀਆਂ ਵੀ ਬਣਦੀਆਂ ਨੇ, ਹੋਰ ਵੀ ਸ਼ੈਵਾਂ ਦੀਆਂ ਬਣਦੀਆਂ ਨੇ, ਜ਼ਿਆਦਾ ਅਲਸੀ ਦੀਆਂ ਬਣਦੀਆਂ ਨੇ। ਪਕਵਾਨ ਤੇ ਪਿੰਨੀਆਂ ਰੱਖ ਅੱਗੇ ਭੋਲੂ ਰਾਮ ਨੂੰ ਖੁਸ਼ੀ ਕਰਾਇਓ ਨੇ। ਮਤਲਬ ਭੋਲੂ ਰਾਮ ਨੂੰ ਮਤਲਬ ਰਾਂਝਾ ਭੋਲਾ ਭਾਲਾ ਹੈ, ਉਹਨੂੰ ਖੁਸ਼ ਕੀਤਾ। ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫਕਤ ਸਿਰ ਟੁਮਕ ਚਾ ਚੁਆਇਓ ਨੇ।
ਮੱਝਾਂ ਦੇ ਪਿੱਛੇ ਉਹਨੂੰ ਲਾ ਦਿੱਤਾ ਹੈ ਬੜੀ ਪਿਆਰ ਦੇ ਨਾਲ, ਤੇ ਉਹਦੇ ਸਿਰ ਤੇ ਟੁਮਕ ਰੱਖ ਦਿੱਤਾ। ਟੁਮਕ ਉਹ ਹੈ ਜਿਹੜਾ ਜਿਹਦੇ ਵਿੱਚ ਆਪਣਾ ਜਿਹੜੀ ਬੋਟੀ ਆ ਉਹਦੇ ਗਹਿਣੇ ਗਹਿਣੇ ਰੱਖੇ ਹੁੰਦੇ ਨੇ। ਵਾਹੋ ਵਾਹ ਚੱਲੇ ਰਾਤੋਂ ਰਾਤ ਖੇੜੇ ਦੇ ਜਾ ਕੇ ਪਿੰਡ ਚੜਾਇਓ ਨੇ। ਇਹ ਤੇ ਸਾਫ਼ ਹੀ ਹੈ ਕਿ ਪੂਰੀ ਰਾਤ ਉਹ ਤੁਰਦੇ ਰਹੇ ਤੇ ਉਹ ਸਵੇਰ ਵੇਲੇ ਆਪਣੇ ਪਿੰਡ ਪਹੁੰਚ ਗਏ। ਅੱਗੋਂ ਲੈਣ ਆਈਆਂ ਸਈਆਂ ਵਹੁਟੜੀ ਨੂੰ, ਜੇ ਤੂੰ ਆਂਦੜੀ ਵੇ ਵੀਰਾ ਗਾਇਓ ਨੇ। ਤੇ ਉਹ ਕੁੜੀਆਂ ਲੈਣ ਆਈਆਂ ਨੇ ਅੱਗੇ ਵਹੁਟੀ ਨੂੰ, ਤੇ ਉਹ ਇਹ ਗੀਤ ਗਾ ਰਹੀਆਂ ਵੇ। ਜਿਹੜਾ ਗੀਤ ਗਾ ਰਹੀਆਂ ਨੇ ਉਹਦੇ ਬੋਲ ਨੇ, ਜੇ ਤੂੰ ਆਂਦੜੀ ਵੇ ਵੀਰਾ ਗਾਇਓ ਨੇ। ਦੇ ਚੂਰੀ ਤੇ ਖਿਚੜੀ ਦੀਆਂ 7 ਬੁਰਕਾਂ, ਲੱਡਾ ਦੇਵਰਾ ਗੋਦ ਬਹਾਇਓ ਨੇ। ਉਹਨਾਂ ਨੇ ਚੂਰੀ ਤੇ ਖਿਚੜੀ ਦੀਆਂ 7 ਬੁਰਕੀਆਂ ਜਿਹੜੀਆਂ ਨੇ ਉਹ ਵਹੁਟੀ ਨੂੰ ਦਿੱਤੀਆਂ ਨੇ, ਤੇ ਨਿੱਕਾ ਦੇਵਰ ਜਿਹੜਾ ਸੀ ਉਹਦੇ ਗੋਦ ਬਿਠਾ ਦਿੱਤਾ। ਇਹ ਤੁਹਾਡੇ ਵੱਲ ਰਿਵਾਜ ਹੈ ਜੀ ਗੋਦ ਨਿੱਕੇ ਦੇਵਰ ਨੂੰ ਗੋਦ ਬਿਠਾਉਣ ਦਾ? ਜੀ ਜੀ ਬਿਲਕੁਲ। ਹਾਂ ਬਿਲਕੁਲ ਹੈ ਸੀ। ਮੈਂ ਵੀ ਆਪਣੀ ਭਰਜਾਈ ਦੇ ਕੋਲ ਬੈਠਾ ਤੇ ਮੇਰੇ ਖਿਆਲ 10 ਰੁਪਏ ਲਏ ਸਨ ਮੈਂ। ਸਰੋਂ ਲਾ ਟੁਮਕ ਭੂਰਾ ਖੁਸ ਲਿੱਤਾ, ਤੇ ਉਹਨਾਂ ਨੇ ਆਪਣਾ ਜਦੋਂ ਆਪਣਾ ਉਹਨਾਂ ਦਾ ਕੰਮ ਹੋ ਗਿਆ ਤੇ ਉਹਨਾਂ ਨੇ ਰਾਂਝੇ ਦੇ ਸਿਰ ਤੋਂ ਉਹ ਪੰਡ ਲਾ ਲਈ, ਤੇ ਉਹਦਾ ਜਿਹੜਾ ਭੂਰਾ ਸੀ, ਜਿਹੜਾ ਉਹਦਾ ਕੰਬਲ ਸੀ, ਉਹ ਵੀ ਖੋਹ ਲਿਆ। ਆਦਮ ਬਹਿਸ਼ਤੀ ਵੇਖ ਤਰਾਇਓ ਨੇ, ਤੇ ਉਹਦੇ ਨਾਲ ਉਵੇਂ ਕੀਤੀ ਜਿਵੇਂ ਬਹਿਸ਼ਤ ਵਿੱਚ ਆਦਮ ਨਾਲ ਹੋਈ ਸੀ, ਮਤਲਬ ਉਹਨੂੰ ਕੱਢ ਦਿੱਤਾ ਗਿਆ ਸੀ। ਵਾਰਿਸ਼ਾ ਮੀਆਂ ਵੇਖ ਕੁਦਰਤਾਂ ਨੀ, ਭੁੱਖਾ ਜੰਨਤੋਂ ਰੂਹ ਕਢਾਇਓ ਨੇ। ਤੇ ਵਾਰਿਸ਼ਾ ਹੈ ਦੇਖ ਲਓ ਕੁਦਰਤਾਂ ਨੇ ਕਿ ਜਿਹੜਾ ਰੂਹ ਹੈ ਉਹਨੂੰ ਭੁੱਖਾ ਕਢਾਤਾ, ਮਤਲਬ ਰਾਂਝੇ ਨੂੰ ਖਾਣ ਨੂੰ ਵੀ ਦਿੱਤਾ ਉਹਨਾਂ ਨੇ। ਇਹ ਅਗਲਾ ਜਿਹੜਾ ਬਣਦਾ ਇਹ ਬੜਾ ਇੰਪੋਰਟੈਂਟ ਬਣਦਾ ਹੈ। ਉਹਦੀ ਮੈਂ ਵਜ੍ਹਾ ਦੱਸਣਾ ਕੀ ਹੈ। ਲੈਵੇ ਰਾਂਝਿਆ ਵਾਹ ਮੈਂ ਲਾ ਥੱਕੀ, ਸਾਡੇ ਵਸ ਥੀ ਗੱਲ ਬੇਵਸ ਹੋਈ। ਕਾਜ਼ੀ ਮਾਪਿਆਂ ਜ਼ਾਲਮਾਂ ਬੰਨ ਟੋਰੀ, ਸਾਡੀ ਤੈਨੜੀ ਦੋਸਤੀ ਭਸ ਹੋਈ। ਭਸ ਮਤਲਬ ਸੁਆਹ ਹੋ ਗਈ। ਘਰ ਖੇੜਿਆਂ ਦੇ ਨਹੀਂ ਵਸਣਾ ਮੈਂ, ਸਾਡੀ ਇਹਨਾਂ ਦੇ ਨਾਲ ਖਰਖਸ ਹੋਈ। ਖਰਖਸ ਮਤਲਬ ਦੁਸ਼ਮਣੀ ਹੋਈ ਹੈ। ਜਾ ਜੀਵਾਂਗੇ ਮਿਲਾਂਗੇ ਰੱਬ ਮੇਲੇ, ਜੇ ਰੱਬ ਕਰੇਗਾ ਤੇ ਕਦੀ ਮਿਲਾਂਗੇ। ਹਾਲ ਸਾਲ ਤਾਂ ਦੋਸਤੀ ਬਸ ਹੋਈ। ਹੁਣ ਇਸ ਵੇਲੇ ਤੇ ਜਿਹੜੀ ਤੇਰੀ ਮੇਰੀ ਦੋਸਤੀ ਹੈ ਉਹ ਮੁੱਕ ਗਈ। ਮਤਲਬ ਇਹ ਹੈ ਕਿ ਇਸ ਬੰਦ ਦੇ ਵਿੱਚ ਜਿਹੜੀ ਹੀਰ ਹੈ ਉਹ ਲੱਗਦਾ ਹੈ ਕਿ ਐਂਡ ਤੱਕ ਜਾਂਦਿਆਂ ਆਲਮੋਸਟ ਗਿਵ ਅਪ ਕਰ ਦਿੰਦੀ ਹੈ ਕਿ ਮਤਲਬ ਹੁਣ ਜਿਹੜੀ ਗੱਲ ਹੈ ਸੀ ਉਹ ਮੁੱਕ ਗਈ। ਹੁਣ ਇਹ ਦੁਬਾਰਾ ਸਾਡੀਆਂ ਮੁਲਾਕਾਤਾਂ ਤੇ ਸਾਡਾ ਇਸ਼ਕ ਨਹੀਂ ਚੱਲਣਾ। ਤੇ ਇਹ ਹੀਰ ਜਿਹੜੀ ਹੈ ਉਹਦਾ ਗਿਵ ਅਪ ਕਰਨਾ ਹੈ। ਇਹ ਇਸ ਲਈ ਜ਼ਰੂਰੀ ਹੈ ਕਿ ਇਹਦੇ ਜਵਾਬ ਜੋ ਰਾਂਝੇ ਨੇ ਕਹਿਣਾ ਉਹ ਜ਼ਰੂਰੀ ਹੈ। ਹੁਣ ਰਾਂਝਾ ਕਹਿੰਦਾ ਹੈ ਕਿ ਜੋ ਕੁਝ ਵਿੱਚ ਰਜ਼ਾ ਦੇ ਲਿਖ ਛੁੱਟਾ, ਮੂੰਹੋਂ ਬਸ ਨਾ ਆਖੀਏ ਭੇੜੀਏ ਨਹੀਂ। ਰਾਂਝਾ ਕਹਿੰਦਾ ਹੈ ਕਿ ਜੋ ਕੁਝ ਰਜ਼ਾ ਵਿੱਚ ਲਿਖਿਆ ਸੀ ਉਹ ਤੇ ਹੋ ਚੁੱਕਿਆ, ਪਰ ਬੰਦੇ ਨੂੰ ਮੂੰਹ ਬਸ ਨਹੀਂ ਜਾਣੀ ਚਾਹੀਦੀ, ਭਿੜਨਾ ਚਾਹੀਦਾ, ਜੰਗ ਕਰਨੀ ਚਾਹੀਦੀ ਹੈ।
ਇੱਥੇ ਰਜ਼ਾ ਦਾ ਮਤਲਬ ਮੈਂ ਪਹਿਲੇ ਵੀ ਉਧਰ ਪਹਿਲੇ ਵੀ ਇਹ ਗੱਲ ਹੋ ਚੁੱਕੀ ਹੈ ਕਿ ਇੱਥੇ ਰਜ਼ਾ ਦਾ ਮਤਲਬ ਖੁਦਾ ਦੀ ਮਰਜ਼ੀ ਨਹੀਂ ਹੈ, ਬਲਕਿ ਇੱਥੇ ਰਜ਼ਾ ਦਾ ਮਤਲਬ ਜਿਹੜਾ ਹੈ ਬੇਸਿਕਲੀ ਉਹ ਸੋਸ਼ਲ ਔਰ ਸੁਸਾਇਟੀ ਦੀਆਂ ਟ੍ਰੈਡੀਸ਼ਨਸ ਨੇ ਜਿਹੜੀਆਂ ਹਜ਼ਾਰਾਂ ਸਾਲਾਂ ਤੋਂ ਕਾਇਮ ਹੈ, ਉਹਨਾਂ ਦੇ ਤਹਿਤ ਜੋ ਹੋਣਾ ਸੀ ਉਹ ਤੇ ਹੋ ਹੀ ਗਿਆ। ਸੁੰਜਾ ਸਖਣਾ ਚਾਕ ਨੂੰ ਰੱਖੀ ਹੋਈ, ਅੱਛਾ ਨਾਲ ਨਾਲ ਉਹ ਮਿਹਨੇ ਵੀ ਮਾਰਿਆ ਉਹਨੂੰ ਹੀਰ ਨੂੰ। ਸੁੰਜਾ ਸਖਣਾ ਇਹਨੇ ਖਾਲੀ ਹੱਥ ਚਾਕ ਨੂੰ ਰੱਖੀ ਹੋਈ, ਮੱਥੇ ਭੋਰੀਏ ਚੰਦਰੀਏ ਭੈੜੀਏ ਨੀ। ਮੱਥੇ ਭੋਰੀਏ ਮਤਲਬ ਭੌਂਰੇ, ਤੇਰਾ ਮੱਥਾ ਭੌਂਰੇ ਵਾਂਗ ਹੈ, ਜਿਹੜਾ ਕਦੀ ਉੱਡ ਕੇ ਇੱਥੇ ਤੇ ਕਦੀ ਉੱਥੇ ਚਲ ਜਾਂਦਾ ਹੈ। ਜੇ ਤਾਂ ਮੰਤਰ ਕੀਲ ਦਾ ਨਾ ਹੋਵੇ, ਜੇ ਤੁਹਾਨੂੰ ਕੀਲਣ ਦਾ ਮੰਤਰ ਨਾ ਆਉਂਦਾ ਹੋਵੇ। ਕੀਲਣਾ ਕੀ ਹੁੰਦਾ ਹੈ? ਤੇ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਦਾਇਰਾ ਵਾ ਕੇ ਨਾ ਉਹਦੇ ਵਿੱਚ ਬਹਿ ਜਾਣਾ ਤੇ ਕਹਿਣਾ ਸੱਪ ਇਸ ਦਾਇਰੇ ਤੋਂ ਬਾਹਰ ਨਹੀਂ ਆ ਸਕਦਾ, ਉਹਨੂੰ ਲਿਮਿਟ ਕਰ ਦੇਣਾ। ਕਿਸੇ ਵੀ ਚੀਜ਼ ਨੂੰ ਆਪਣੇ ਵੱਸ ਵਿੱਚ ਕਰਕੇ ਤੇ ਉਹਨੂੰ ਮੋਸ਼ਨਲੈਸ ਕਰ, ਆਪਣੀ ਮਰਜ਼ੀ ਦੇ ਮੁਤਾਬਕ ਕਰ ਲੈਣਾ, ਕੀਲਣਾ ਹੁੰਦਾ ਹੈ। ਉਹ ਸੱਪ ਨੂੰ ਕੀਲਦੇ ਨੇ ਨਾ ਕਿ ਉਹ ਸੱਪ ਦੇ ਦੁਆਲੇ ਲੀਕ ਮਾਰ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਹਦੇ ਵਿੱਚੋਂ ਇਹ ਨਹੀਂ ਨਿਕਲ ਸਕਦਾ ਸੱਪ। ਹੁਣ ਜੇ ਤਾਂ ਮੰਤਰ ਕੀਲ ਦਾ ਨਾ ਹੋਵੇ, ਮਤਲਬ ਜੇ ਤੁਹਾਨੂੰ ਕੀਲਣ ਦਾ ਮੰਤਰ ਨਾ ਆਉਂਦਾ ਹੋਵੇ, ਐਵੇਂ ਸੁੱਤੜੇ ਨਾਗ ਨਾ ਛੇੜੀਏ ਨਹੀਂ। ਤੇ ਜੇ ਇਹ ਨਾ ਹੋਵੇ ਤੇ ਸੁੱਤੇ ਹੋਏ ਸੱਪ ਵੀ ਨਹੀਂ ਜਗਾਉਣੇ ਚਾਹੀਦੇ। ਸੁੱਤੇ ਸੱਪ ਵੀ ਉਦੋਂ ਹੀ ਜਗਾਉਣੇ ਚਾਹੀਦੇ ਨੇ ਜੇ ਤੁਹਾਨੂੰ ਕੀਲਣ ਦਾ ਮੰਤਰ ਆਉਂਦਾ ਹੋਵੇ। ਇੱਕੇ ਯਾਰ ਦੇ ਨਾਂ ਤੋਂ ਫਿਦਾ ਹੋਈਏ, ਮੋਹਰਾ ਦੇ ਕੇ ਇੱਕੇ ਨਿਬੇੜੀਏ ਨਹੀਂ। ਜਾਂ ਮਤਲਬ ਜੇ ਇਸ਼ਕ ਕਰਨਾ ਹੀ ਹੋਵੇ ਤੇ ਫਿਰ ਜਾਂ ਤੇ ਆਪਣੇ ਯਾਰ ਦੇ ਨਾਂ ਦੇ ਉੱਤੇ ਕੁਰਬਾਨ ਹੋ ਜਾਈਏ ਤੇ ਜਾਂ ਉਹਨੂੰ ਜ਼ਹਿਰ ਦੇ ਕੇ ਮਰਵਾ ਦਈਏ। ਮੋਹਰਾ ਦੇ ਕੇ ਇੱਕੇ ਨਿਬੇੜੀਏ ਨਹੀਂ। ਦਗਾ ਦੇਵਣਾ ਹੋਵੇ ਹੀ ਜਿਹੜੇ ਨੂੰ, ਪਹਿਲੇ ਰੋਜ਼ ਹੀ ਚਾਹ ਖੁਦੇੜੀਏ ਨਹੀਂ। ਤੇ ਜੇ ਕਿਸੇ ਨੂੰ ਦਗਾ ਦੇਣਾ ਹੋਵੇ ਤੇ ਉਹਨੂੰ ਪਹਿਲੇ ਦੇਣੀ ਪੁੱਟ ਕੇ ਇੱਕ ਪਾਸੇ ਕਰ ਦੇਣਾ ਚਾਹੀਦਾ। ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ, ਐਡੇ ਪਿੱਟਣੇ ਨਾ ਸਹੇੜੀਏ ਨਹੀਂ। ਤੇ ਜੇ ਯਾਰ ਦੇ ਨਾਲ ਪੂਰਾ ਨਾ ਚੱਲ ਸਕੀਏ ਤੇ ਫਿਰ ਇਹੋ ਜਿਹੇ ਪਿੱਟਣੇ ਦਾ ਮਤਲਬ ਇਹ ਰੋਣੇ ਧੋਣੇ ਇਹ ਸ਼ੁਰੂ ਵੀ ਨਹੀਂ ਕਰਨੇ ਚਾਹੀਦੇ। ਵਾਰਿਸ਼, ਇਹ ਬੜੀ ਅੱਛੀ ਲਾਈਨ ਹੈ ਵਾਰਿਸ਼ ਸ਼ਾਹ ਦੀ। ਵਾਰਿਸ਼ ਸ਼ਾਹ, ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾ ਹੀ ਛੇੜੀਏ ਨਹੀਂ। ਵਾਰਿਸ਼ ਸ਼ਾਹ, ਜੇ ਤੁਹਾਨੂੰ ਪਿਆਸ ਨਾ ਹੋਵੇ ਤੇ ਫਿਰ ਸ਼ਰਬਤਾਂ ਦੇ ਜਿਹੜੇ ਗਲਾਸ ਨੇ ਉਹਨਾਂ ਨੂੰ ਵੀ ਨਹੀਂ ਛੇੜਨਾ ਚਾਹੀਦਾ। ਮਤਲਬ ਇਹ ਹੈ ਕਿ ਜੇ ਤੁਹਾਡੇ ਅੰਦਰ ਇਸ਼ਕ ਦੀ ਉਮੰਗ ਨਹੀਂ ਹੈ ਤੇ ਤੁਹਾਨੂੰ ਉਸ ਪਾਸੇ ਜਾਣਾ ਹੀ ਨਹੀਂ ਚਾਹੀਦਾ। ਅਗਲਾ ਬੰਦ, ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ, ਤੁਰਤ ਹੋ ਫਕੀਰ ਤੈਂ ਆਵਣਾ ਹੀ। ਇਹ ਹੁਣ ਹੀਰ ਨੂੰ ਕਹਿ ਰਹੀ ਹੈ ਕਿ ਮੈਂ ਤੈਨੂੰ ਹਾਲ ਦੀ ਆਪਣਾ ਹਾਲਾਤ ਲਿਖਾਂਗੀ ਤੇ ਤੂੰ ਫੌਰਨ, ਤੁਰਤ ਦਾ ਮਤਲਬ ਫੌਰਨ ਫਕੀਰ ਹੋ ਕੇ ਆ ਜਾਏ। ਕਿਸੇ ਜੋਗੀ ਇੱਥੇ ਜਾ ਕੇ ਬਣੀ ਚੇਲਾ, ਸੁਆਹ ਲਾ ਕੇ ਕੰਨ ਪੜਾਉਣਾ ਹੀ। ਤੇ ਕਿਸੇ ਜੋਗੀ ਕੋਲ ਦਾ ਚੇਲਾ ਬਣ ਕੇ ਤੇ ਆਪਣੇ ਜਿਸਮ ਤੇ ਸੁਆਹ ਮਾਰ ਕੇ ਤੇ ਕੰਨ ਪੜਵਾ ਲਵੀਂ। ਸਭਾ ਜ਼ਾਤ ਸਿਫਾਤ ਬਰਬਾਦ ਕਰਕੇ, ਜਿਹੜੀ ਵੀ ਤੇਰੀ ਈਗੋ, ਜ਼ਾਤ ਸਿਫਾਤ, ਜੋ ਤੇਰੀ ਚੁਦਰਾਹਟ, ਜੋ ਤੂੰ ਆਪਣੇ ਆਪ ਨੂੰ ਸਮਝਣਾ ਹੈ, ਤੇਰੇ ਜਿਹੜੇ ਆਪਣੇ ਕਰੈਕਟਰਿਸਟਿਕ ਸਮਝਣਾ ਹੈ,
ਬਤੌਰ ਬੰਦੇ ਦੇ, ਉਹਨਾਂ ਸਾਰਿਆਂ ਨੂੰ ਤੂੰ ਬਰਬਾਦ ਕਰਨਾ ਹੈ, ਖਤਮ ਕਰਨਾ ਹੈ। ਅਤੇ ਠੀਕ ਤੈਂ ਸੀਸ ਮੁਨਾਵਣਾ ਹੀ, ਤੇ ਤੂੰ ਸਿਰ ਜਿਹੜਾ ਹੈ ਉਹ ਵੀ ਰੋਡਾ ਕਰਵਾਉਣਾ ਹੈ। ਤੂੰ ਹੀ ਜਿਉਂਦਾ ਦੀਦਣਾ ਦੇ ਸਾਨੂੰ, ਤੂੰ ਹੀ ਆਪਣਾ ਦੀਦਾਰ ਜਾਂ ਆਪਣਾ ਉਖਾਲਾ ਮੈਨੂੰ ਜਿਉਂਦਿਆਂ ਦੇਣਾ ਹੈ। ਅਸਾਂ ਵੱਤ ਨਾ ਜਿਉਂਦਿਆਂ ਆਉਣਾ, ਤੇ ਇਸ ਜ਼ਿੰਦਗੀ ਦੇ ਵਿੱਚ ਅਸੀਂ ਹੁਣ ਵਾਪਸ ਨਹੀਂ ਆਉਣਾ। ਮਤਲਬ ਸਾਨੂੰ ਸਹੁਰਿਆਂ ਜੋ ਕਿਸੇ ਨੇ ਵਾਪਸ ਨਹੀਂ ਆਉਣ ਦੇਣਾ, ਹੁਣ ਤੂੰ ਹੀ ਆ ਸਕਣਾ ਹੈ। ਅਗਲਾ ਮਾਨ ਜੀ, ਜਦੋਂ ਗਾਨਣੇ ਦੇ ਦਿਨ ਆਣ ਪੁੰਨੇ, ਲੱਸੀ ਮੁੰਦਰੀ ਖੇਡਣ ਆਈਆਂ ਨੇ। ਲੱਸੀ ਮੁੰਦਰੀ ਉਹ ਡਾਕਟਰ ਸਾਹਿਬ ਹਾਂਜੀ ਤੁਸੀਂ ਸਕਿਪ ਨਹੀਂ Yeah, ਕਰਦੇ? I have something different. ਰਾਂਝੇ ਆਖਿਆ ਸਿਆਲ ਗਲ ਗਏ ਸਾਰੇ, ਅਤੇ ਹੀਰ ਵੀ ਛਾੜੀ ਮਾਨ ਚੱਲੀ। 224 ਮੈਂ ਤੁਸੀਂ ਸਕਿਪ ਕਰ ਗਏ। ਤੈਨੂੰ ਹਾਲ ਦੀ ਗੱਲ ਮੈਂ ਗੱਲਾਂ ਇਸ ਤੋਂ ਅਗਲਾ ਹੈਗਾ, ਰਾਂਝੇ ਆਖਿਆ ਸਿਆਲ ਗਲ ਗਏ ਸਾਰੇ, ਅਤੇ ਹੀਰ ਵੀ ਛਾੜੀ ਮਾਨ ਚੱਲੀ। ਅੱਛਾ, ਇਹ ਜਿਹੜੀ ਟੈਕਸਟ ਨੇ ਇਹਦੇ ਵਿੱਚ ਤਾਂ ਨਹੀਂ ਹੈਗਾ। ਤੇ ठीक कह रहे हो तुसी, सही साहब सही कह रहे, मेरे को भी यही है। रांझे आखिया सियाल गल गए सारे। ਹਾਂਜੀ ਹਾਂਜੀ ਮੈਨੂੰ ਯਾਦ ਹੈ ਕਿ ਇਹ ਬੰਦ ਹੈਗਾ। ਹਾਂਜੀ ਹਾਂਜੀ ਆਥੈਂਟਿਕ ਹੈ ਡਾਕਟਰ ਸਾਹਿਬ, ਪੜ੍ਹਿਆ ਸੀ ਪਿਛਲੇ ਸਾਲ ਨਾ, ਪੜ੍ਹਿਆ ਸੀ ਇਹ ਹੈਗਾ ਤੁਹਾਡੇ ਵਿੱਚ। ਇਹ ਕਿਹੜਾ ਨੰਬਰ ਬੰਦ ਹੈ? 224 ਡਾਕਟਰ ਸਾਹਿਬ। ਅੱਛਾ, ਇਹ ਇੱਕ ਪੂਰਾ ਸੈਕਸ਼ਨ ਹੈਗਾ ਜਿਹੜਾ ਕਿ ਉਹਦੇ ਹਾਂ ਮੇਰੇ ਕੋਲ, ਮੈਂ ਅੱਜ ਗਫਾਰ ਵਾਲੀ ਟੈਕਸਟ ਪੜ੍ਹ ਰਿਹਾ ਸਾਂ, ਤੇ ਗਫਾਰ ਵਾਲੀ ਟੈਕਸਟ ਦੇ ਵਿੱਚੋਂ ਇਹ ਪੂਰਾ ਸੈਕਸ਼ਨ ਹੀ ਜਿਹੜਾ ਹੈਗਾ ਉਹ ਗਾਇਬ ਹੈ। ਰਾਂਝੇ ਆਖਿਆ ਸਿਆਲ ਗਲ ਗਏ ਸਾਰੇ, ਅਤੇ ਹੀਰ ਵੀ ਛੱਡ ਈਮਾਨ ਚੱਲੀ। ਅੱਛਾ, ਇਹ ਤਾਂ ਸਾਫ਼ ਹੀ ਹੈ ਕਿ ਸਾਰੇ ਸਿਆਲ ਜਿਹੜੇ ਨੇ ਉਹ ਗਲ ਗਏ ਨੇ, ਸੜ ਗਏ ਨੇ, ਤੇ ਹੀਰ ਨੇ ਵੀ ਈਮਾਨ ਛੱਡ ਦਿੱਤਾ ਹੈ। ਸਿਰ ਹੀਠਾਂ ਕਰ ਗਿਆ ਫਿਰ ਮਹਿਰ ਚੂਚਕ, ਜਦੋਂ ਸੱਥ ਵਿੱਚ ਆਣ ਕੇ ਗੱਲ ਹਿੱਲੀ। ਤੇ ਜਦੋਂ ਸੱਥ ਵਿੱਚ ਯਾਨੀ ਪਰਿਆ ਦੇ ਵਿੱਚ ਜਦੋਂ ਇਹ ਰਾਂਝੇ ਨਾਲ ਵਿਆਹ ਦੀ ਗੱਲ ਜਿਹੜੀ ਹੈ ਉਹ ਤੁਰੀ, ਤੇ ਉਦੋਂ ਮਹਿਰ ਚੂਚਕ ਨੇ ਵੀ ਨੀਵੀਂ ਪਾ ਲਈ। ਮਤਲਬ ਉਹਨੇ ਵੀ ਉਹਦੇ ਹੱਕ 'ਚ ਨਹੀਂ ਕੁਛ ਕਿਹਾ। ਧੀਆਂ ਵੇਚਦੇ ਕੌਲ ਜ਼ੁਬਾਨ ਹਾਰਨ, ਇਹ ਜਿਹੜੇ ਜੱਟ ਨੇ ਇਹ ਧੀਆਂ ਵੇਚਦੇ ਨੇ, ਤੇ ਜ਼ੁਬਾਨ ਜਿਹੜੇ ਇਕਰਾਰ ਕੀਤੇ ਹੁੰਦੇ, ਵਾਅਦੇ ਕੀਤੇ ਹੁੰਦੇ ਨੇ, ਉਹ ਭੁੱਲ ਜਾਂਦੇ ਨੇ। ਮਹਿਰਾਬ ਮੱਥੇ ਉੱਤੇ ਧੌਣ ਢਿੱਲੀ, ਤੇ ਇਹਨਾਂ ਦੇ ਮਹਿਰਾਬ ਮੱਥੇ ਉੱਤੇ ਉਦੋਂ ਪੈਂਦਾ ਜਦੋਂ ਤੁਸੀਂ ਪੰਜੇ ਵਕਤ ਨਮਾਜ਼ਾਂ ਪੜ੍ਹਦੇ ਹੋ ਤੇ ਇੱਕ ਨਿਸ਼ਾਨ ਪੈ ਜਾਂਦਾ ਮੱਥੇ ਦੇ ਉੱਤੇ, ਉਹਨੂੰ ਮਹਿਰਾਬ ਕਹਿੰਦੇ ਨੇ। ਤੇ ਮਤਲਬ ਇਹ ਹੈ ਕਿ ਇਹਨਾਂ ਨੇ ਮੱਥਿਆਂ ਤੇ ਮਹਿਰਾਬ ਵੀ ਪਾ ਲਏ ਨੇ, ਰਿਚੁਅਲਿਸਟਿਕਲੀ ਨਮਾਜ਼ਾਂ ਪੜ੍ਹ ਕੇ, ਤੇ ਪਰ ਇਹਨਾਂ ਦੀ ਧੌਣ ਢਿੱਲੀ ਹੈ। ਮਤਲਬ ਇਹ ਸਿੱਧੀ ਧੌਣ ਕਰਕੇ ਸਿੱਧੀ ਗੱਲ ਨਹੀਂ ਕਰ ਸਕਦੇ। ਯਾਰੋ ਸਿਆਲਾਂ ਦੀਆਂ ਦਾੜੀਆਂ ਵੇਖਦੇ ਹੋ, ਜਈ ਮੁੰਡ ਮੰਗਵਾੜ ਦੀ ਮਸਰ ਪੱਲੀ। ਯਾਰੋ ਇਹ ਜਿਹੜੇ ਸਿਆਲਾਂ ਦੀਆਂ ਦਾੜੀਆਂ ਨੇ ਨਾ, ਇਹ ਇੰਜ ਨੇ ਜਿਵੇਂ ਮੁੰਡ ਮੰਗਵਾੜ, ਮਤਲਬ ਜਿਵੇਂ ਮੁੰਡਿਆਂ ਦੀ ਇਕੱਠੀ ਕੀਤੀ ਹੋਈ ਚੀਜ਼ਾਂ ਹੋਣ। ਇਹ ਵੀ ਹੋ ਸਕਦਾ ਇਹਦਾ ਮਤਲਬ
ਇਹ ਵੀ ਹੋ ਸਕਦਾ ਹੈ ਕਿ ਜਿਹੜਾ ਕਿਸੇ ਖੇਤ ਦੇ ਇਰਦ ਗਿਰਦ ਐਵੇਂ ਫਜ਼ੂਲ ਜਿਹਾ ਚੀਜ਼ਾਂ ਲਾ ਦਿੱਤੀਆਂ ਜਾਂਦੀਆਂ ਨੇ ਉਹਦੀ ਹਿਫਾਜ਼ਤ ਲਈ, ਉਹਨਾਂ ਦਾ ਘਰ। ਬਹਰਹਾਲ ਵਾਰਿਸ ਸ਼ਾਹ ਮੀਆਂ ਧੀ ਸੋਹਣੀ ਨੂੰ ਗਲ ਵਿੱਚ ਚਾਹ ਪਾਉਂਦੇ ਹੈਂ ਟੱਲੀ, ਤੇ ਵਾਰਿਸ ਸ਼ਾਹ ਇਹਨਾਂ ਦੀ ਧੀ ਜੇ ਕੋਈ ਸੋਹਣੀ ਧੀ ਇਹਨਾਂ ਦੇ ਘਰ ਪੈਦਾ ਹੋ ਜਾਵੇ ਨਾ, ਤੇ ਉਹਨੂੰ ਗਲ ਵਿੱਚ ਇੰਜ ਪਾਉਂਦੇ ਨੇ ਜਿਵੇਂ ਟੱਲੀ ਪਾਈ ਹੁੰਦੀ ਹੈ, ਘੰਟੀ ਜਿਵੇਂ ਪਾਈ ਹੁੰਦੀ ਹੈ, ਕਿ ਅਸੀਂ ਦੇਖ ਲਓ ਸਾਡੀ ਸੁੱਤੀ ਕਿੰਨੀ ਸੋਹਣੀ ਹੈ। ਅਗਲਾ ਬੰਦ, ਯਾਰੋ ਜੱਟ ਦਾ ਕੌਲ ਮਨਜ਼ੂਰ ਨਹੀਂ, ਗੂਜ਼ ਸ਼ੁਤਰ ਹੈ ਕੌਲ ਰੂਸਤਾਈਆਂ ਦਾ। ਇਹ ਜਿਹੜਾ ਜੱਟ ਦਾ ਜਿਹੜੀ ਵੀ ਗੱਲ ਕਰਦੇ ਨੇ ਉਹ ਝੂਠੀ ਹੁੰਦੀ ਹੈ। ਗੂਜ਼ ਸ਼ੁਤਰ ਹੈ ਕੌਲ ਰੂਸਤਾਈਆਂ ਦਾ, ਇਹ ਆਪਣਾ ਮਾੜੇ ਜਿਹੇ ਲੇਲੇ ਨੂੰ ਜਿਹੜਾ ਉਹ ਸ਼ੁਤਰ ਯਾਨੀ ਊਠ ਬਣਾ ਦਿੰਦੇ ਨੇ। ਇਹ ਕੌਲ ਰੂਸਤਾਈਆਂ ਦਾ ਇਹ ਐਡੀਆਂ ਵੱਡੀਆਂ ਝੂਠੀਆਂ ਗੱਲਾਂ ਬਣਾਉਂਦੇ ਨੇ। ਪਤਾ ਹੋਣ 21 ਜਿਸ ਜੱਟ ਤਾਈਂ, ਪਤਾ ਹੋਣ ਪਤਾ ਹੋਣ 21 ਜਿਸ ਜੱਟ ਤਾਈਂ, ਸੋਈ ਅਸਲ ਭਰਾ ਹੈ ਭਾਈਆਂ ਦਾ। ਤੇ ਜਿਹੜੇ ਜੱਟ ਦੀਆਂ ਸੱਤ ਇੱਜ਼ਤ ਦੀਆਂ ਤਬਦੀਲੀਆਂ, 7 ਤਰ੍ਹਾਂ ਦੀ ਇੱਜ਼ਤ ਤਬਦੀਲੀ ਕੀਤੀ ਹੋਵੇ, ਉਹ ਹੀ ਅਸਲ 'ਚ ਜੱਟਾਂ ਦਾ ਭਰਾ ਹੈ। ਜਦੋਂ ਬੈਨ ਰੂੜੀ ਤੇ ਅਕਲ ਆਵੇ। ਅੱਛਾ, ਤੁਹਾਨੂੰ ਪਤਾ ਹੈ ਕਿ ਜਿਹੜੇ ਬਾਈਵਾਨ ਹੁੰਦੇ ਨੇ ਇਹ ਰੂੜੀਆਂ ਤੇ ਵੀ ਬਹਿ ਜਾਂਦੇ ਨੇ ਸਰਦੀਆਂ ਦੇ ਵਿੱਚ। ਅਕਲ ਆਵੇ ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ। ਇਹ ਰੂੜੀ ਤੇ ਇੰਝ ਬਹਿ ਜਾਂਦੇ ਨੇ ਜਿਵੇਂ ਗੁਆਚਿਆ ਹੋਇਆ ਖੋਤਾ ਹੋਵੇ। ਸਿਰੋਂ ਲਾ ਕੇ ਚੁੱਤਣਾ ਹੇਠ ਦੇਂਦੇ, ਮਜ਼ਾ ਆਉਂਦੇ ਤਦੋਂ ਸਫਾਈਆਂ ਦਾ। ਇਹ ਜਿਹੜੇ ਸਿਰ ਤੇ ਪੱਗਾਂ ਰੱਖੀਆਂ ਹੁੰਦੀਆਂ ਨੇ, ਇਹ ਰੂੜੀ ਉੱਤੇ ਥੱਲੇ ਚਿੱਤਰਾਂ ਦੇ ਰੱਖ ਕੇ ਬਹਿ ਜਾਂਦੇ ਨੇ। ਜੱਟੀ ਜੱਟ ਦੇ ਸਾਂਗ ਤੇ ਹੋਣ ਰਾਜ਼ੀ, ਫੜੇ ਮੁਗਲ ਤੇ ਦੇਸ ਗਿਲਾਈਆਂ ਦਾ। ਇਹ ਜੱਟੀ ਜੱਟ ਦਾ ਜਿਹੜੀ ਨਕਲ ਪੇਸ਼ ਡਰਾਮਾ ਪੇਸ਼ ਹੁੰਦਾ ਉੱਤੇ ਬੜੇ ਖੁਸ਼ ਹੁੰਦੇ ਨੇ ਤੇ ਮੁਗਲਾਂ ਦੀਆਂ ਸਿਫਤਾਂ ਕਰਦੇ ਨੇ। ਡਾਕਟਰ ਸਾਹਿਬ ਮੇਰੇ ਕੋਲ ਲਿਖਿਆ ਹੈ ਜੱਟੀ ਜੱਟ ਦੇ ਸਾਂਗ ਤੇ ਹੋਣ ਰਾਜ਼ੀ, ਫੜੇ ਮੁਗਲ ਤੇ ਵੇਸ ਗਿਲਾਈਆਂ ਦਾ। ਵੇਸ ਇਹ ਵੇਸ ਹੈ ਕਿ ਦੇਸ ਹੈ? ਹਾਂ, ਵੇਸ ਗਿਲਾਈਆਂ ਦਾ, ਯਾਨੀ ਕਿ ਵੇਸ। ਹਾਂਜੀ ਠੀਕ ਹੋ। ਧੀਆਂ ਦੇਣੀਆਂ ਕਰਨ ਮੁਸਾਫਰਾਂ ਨੂੰ, ਵੇਚਣ ਹੋਰ ਧਿਰ ਮਾਲ ਜਵਾਈਆਂ ਦਾ। ਇਹ ਧੀਆਂ ਜਿਹੜੀਆਂ ਨੇ ਇਹ ਲੰਘਦੇ ਮੁਸਾਫਰਾਂ ਨੂੰ ਧੀਆਂ ਦੇ ਰਿਸ਼ਤੇ ਦੇ ਦਿੰਦੇ ਨੇ ਤੇ ਫਿਰ ਉਹ ਉਹਨਾਂ ਦਾ ਸਮਾਨ ਕਿਤੇ ਹੋਰ ਵੇਚ ਦਿੰਦੇ ਨੇ। ਵਾਰਿਸ ਸ਼ਾਹ ਨਾ ਮੋਤਬਰ ਜਾਣਨਾ ਹੈ ਕੌਲ ਜੱਟ ਸੁਨਿਆਰ ਕਸਾਈਆਂ ਦਾ। ਵਾਰਿਸ ਸ਼ਾਹ ਜਿਹੜੇ ਜੱਟ ਤੇ ਸੁਨਿਆਰੇ ਤੇ ਕਸਾਈ ਨੇ, ਇਹਨਾਂ ਦੀ ਜ਼ੁਬਾਨ ਦਾ ਇਤਬਾਰ ਨਹੀਂ ਕਰਨਾ ਚਾਹੀਦਾ। ਅੱਛਾ, ਇਹਦੇ ਵਿੱਚ ਤੁਸੀਂ ਇਹ ਵੇਖੋ ਕਿ ਇਹ ਜਿਹੜਾ ਵਾਰਿਸ ਸ਼ਾਹ ਜੱਟਾਂ ਦੀ ਗੱਲ ਕਰ ਰਿਹਾ ਨਾ, ਇਹ ਜੱਟਾਂ ਦੀਆਂ ਜਿਹੜੀ ਲਾਫਾ ਕਰ ਰਿਹਾ, ਤੇ
ਇਹ ਕੋਈ ਜੱਟ ਇੱਕ ਮਜ਼ਹਬ ਦੇ ਜੱਟ ਨਹੀਂ ਹੈਗੇ, ਇਹ ਬਲਕਿ ਪੂਰੀ ਦੀ ਪੂਰੀ ਜਿਹੜੀ ਪੈਜ਼ੈਂਟਰੀ ਹੈ, ਇਹ ਉਹਦੀ ਪੈਜ਼ੈਂਟਰੀ ਜਾਂ ਮਿਡਲ ਪੈਜ਼ੈਂਟਰੀ ਜਿਹੜੀ ਹੈ ਨਾ, ਉਹਦੀ ਕਿਸਾਨ ਦੀ ਸਾਈਕੀ ਦੱਸ ਰਿਹਾ, ਕਿਸਾਨ ਦੀ ਸਾਇਕੀ ਦੱਸ ਰਿਹਾ। ਕੋਈ ਇਹ ਨਹੀਂ ਹੈ ਕਿ ਇਹ ਕੋਈ ਮੁਸਲਮਾਨ ਨਹੀਂ ਜਾਂ ਸਿੱਖ ਨਹੀਂ ਜਾਂ ਕੀ ਹੈ। ਅੱਛਾ, ਅਗਲਾ ਬੰਦ। ਪੈਂਚਾਂ ਪਿੰਡ ਦਿਆਂ ਸੱਚ ਥੀ ਤਰਕ ਕੀਤੀ, ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ। ਪਿੰਡ ਦੇ ਜਿਹੜੇ ਪੈਂਚ ਸਨ, ਉਹਨਾਂ ਨੇ ਸੱਚ ਨੂੰ ਛੱਡ ਦਿੱਤਾ। ਤਰਕ ਕਰਨਾ ਹੁੰਦਾ ਕਿਸੇ ਚੀਜ਼ ਨੂੰ ਅਬੈਂਡਨ ਕਰ ਦੇਣਾ। ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ, ਤੇ ਕੋਰ ਹੁੰਦਾ ਅੰਨਾ, ਤੇ ਜਿਹੜੇ ਕਾਜ਼ੀ ਸਨ ਉਹਨਾਂ ਨੂੰ ਰਿਸ਼ਵਤ ਖਾ ਕੇ ਅੰਨੇ ਹੋ ਚੁੱਕੇ ਨੇ। ਪਹਿਲੇ ਹੋਰਨਾਂ ਨਾਲ ਇਕਰਾਰ ਕਰਕੇ ਤਮਾ ਵੇਖ ਦਾ ਮਾਜ ਫਿਰ ਹੋਰ ਕੀਤੇ। ਪਹਿਲੇ ਤੇ ਹੋਰਨਾਂ ਨਾਲ ਵਾਅਦਾ ਕੀਤਾ, ਤੇ ਫਿਰ ਜਦੋਂ ਲਾਲਚ ਆ ਗਿਆ ਜ਼ੇਨ ਚ, ਤੇ ਫਿਰ ਜਵਾਈ ਆਪਣੀ ਕਿਤੇ ਕੁੜੀ ਦਾ ਰਿਸ਼ਤਾ ਹੋਰ ਕਰਤਾ। ਕਰੀਏ ਗੱਲ ਈਮਾਨ ਦੀ ਕੱਢ ਛੱਡਣ, ਪੈਂਚ ਪਿੰਡ ਦੇ ਠੱਗ ਤੇ ਚੋਰ ਕੀਤੇ। ਜੇਕਰ ਈਮਾਨ ਦੀ ਗੱਲ ਕਰੀਏ, ਕੋਈ ਪਿੰਡੋਂ ਕੱਢ ਦਿੰਦੇ ਨੇ, ਕਿਉਂਕਿ ਪਿੰਡਾਂ ਦੇ ਜਿਹੜੇ ਪੈਂਚ ਨੇ, ਜਿਹੜੇ ਪੰਚਾਇਤੀ ਨੇ, ਉਹ ਠੱਗ ਤੇ ਚੋਰ ਬਣਾ ਦਿੱਤੇ ਗਏ ਨੇ। ਆ ਜਾਓ। ਬਿਲਕੁਲ ਠੀਕ ਹੈ। अब मैं थोड़ी जी क्लास पढ़ा ला। हैगा जी जो टुटिया पिया है। अशराफ दी गल मंजूर नहीं, चोर चौधरी अते लंडोर कीते। ਜਿਹੜੇ ਸ਼ਰਫਾ ਨੇ ਉਹਨਾਂ ਦੀ ਕੋਈ ਗੱਲ ਨਹੀਂ ਮੰਨਦਾ ਹੁਣ, ਤੇ ਚੋਰ ਜਿਹੜੇ ਨੇ ਉਹਨਾਂ ਨੂੰ ਚੌਧਰੀ ਬਣਾ, ਚੋਰਾਂ ਨੂੰ ਤੇ ਲੰਡੋਰਾਂ ਨੂੰ ਚੌਧਰੀ ਬਣਾ ਦਿੱਤਾ ਗਿਆ। ਲੰਡੋਰ ਜਿਹਦਾ ਅੱਗਾ ਪਿੱਛਾ ਕੋਈ ਨਾ ਹੋਇਆ। ਸਾਡੇ ਇੱਥੇ ਲੱਗਦਾ ਹੈ ਕਿ ਸਾਡੇ ਜ਼ਮਾਨੇ ਦੀ ਗੱਲ ਹੋ ਰਹੀ, ਇਹ ਹਮੇਸ਼ਾ ਦੀ ਹੋ ਰਹੀ ਹੈ ਗੱਲ, ਇਸ ਹਮੇਸ਼ਾ ਇੰਝ ਹੀ ਰਿਹਾ ਹੈ। ਤਾਂ ਬਾਗ ਦੇ ਵਿੱਚ ਕਲੋਲ ਕਰਦੇ, ਕੂੜਾ ਫੁੱਲਣੇ ਦੇ ਉੱਤੇ ਮੋਰ ਕੀਤੇ। ਇਹਨਾਂ ਦੇ ਸੁਸਾਇਟੀ ਐਸੀ ਹੈ ਕਿ ਇਹਨਾਂ ਦੇ ਵਿੱਚ ਕਾਂ ਜਿਹੜੇ ਨੇ ਉਹ ਬਾਗਾਂ ਦੇ ਵਿੱਚ ਚਹਿਕਦੇ ਫਿਰਦੇ ਨੇ, ਤੇ ਕੂੜਾ ਜਿਹੜਾ ਹੈ ਉਹ ਮੋਰ ਫੋੜ ਰਹੇ ਨੇ। ਮਤਲਬ ਵੈਸੇ ਤੇ ਜਿਹੜਾ ਮੋਰ ਹੈ ਉਹ ਕਲੋਲ ਕਰਦਾ ਹੈ ਨਾ ਬਾਗ ਵਿੱਚ, ਤੇ ਕੂੜਾ ਜਿਹੜਾ ਉਹ ਤੇ ਕਾਂ ਬੋਲਦਾ ਨਾ, ਪਰ ਇੱਥੇ ਉਲਟਾ ਹੋਇਆ ਹੈ। ਜ਼ੋਰੋ ਜ਼ੋਰ ਵਿਆਹ ਲੈ ਗਏ ਖੇੜੇ, ਅਸਾਂ ਰੋ ਬਥੇਰੜੇ ਸ਼ੋਰ ਕੀਤੇ। ਇਹ ਤੇ ਸਾਫ਼ ਹੀ ਹੈ। ਵਾਰਿਸ ਸ਼ਾਹ ਜੋ ਅਹਿਲ ਈਮਾਨ ਆਏ, ਤਿੰਨਾ ਜਾ ਡੇਰੇ ਵਿੱਚ ਗੌਰ ਕੀਤੇ। ਜਿਹੜੇ ਈਮਾਨ ਵਾਲੇ ਸਨ ਉਹਨਾਂ ਨੇ ਕਬਰਾਂ ਚ ਚਲੇ ਗਏ ਨੇ। ਇਹ ਸਟੈਂਜ਼ਾ ਡਾਕਟਰ ਸਾਹਿਬ ਬੜਾ ਸਾਰਕੈਸਟਿਕ ਹੈ, ਸਾਰਾ ਬੜਾ ਕਲਾਸਿਕਲੀ ਸਾਰਾ ਹਿੱਸਾ ਬੜਾ ਸਰਕਾਸਟਿਕ ਹੈ। ਯਾਰੋ ਠੱਗ ਸਿਆਲ ਤਹਿਕੀਕ ਜਾਣੋ, ਧੀਆਂ ਠਗਣੀਆਂ ਸਭ ਸਿਖਾਉਂਦੇ ਜੇ। ਇਹ ਜਿਹੜੇ ਸਿਆਲ ਨੇ ਨਾ, ਇਹ ਠੱਗ ਨੇ, ਇਹ ਠੀਕ ਸਾਬਤ ਕੀਤੇ ਹੋਏ ਠੱਗ ਨੇ, ਤੇ ਇਹ ਆਪਣੀਆਂ ਧੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਠੱਗੀਆਂ ਸਿਖਾਉਂਦੇ ਨੇ। ਪੁੱਤਰ ਠੱਗ ਸਰਦਾਰਾਂ ਦੀ ਮਿੱਠਿਆਂ ਹੋ,
ਉਹਨੂੰ ਮਹੀਂ ਦਾ ਚਾਕ ਬਣਾਉਂਦੇ ਜੇ ਤੇ ਸਰਦਾਰਾਂ ਦੇ ਪੁੱਤਰਾਂ ਨੂੰ ਬੜੇ ਮਿੱਠੇ ਤਰੀਕੇ ਦੇ ਨਾਲ ਆਪਣਾ ਨੌਕਰ ਬਣਾ ਲੈਂਦੇ ਨੇ, ਜਿਵੇਂ ਰਾਂਝੇ ਨੂੰ ਬਣਾਇਆ ਸੀ। ਕੌਲ ਹਾਰ ਜ਼ਬਾਨ ਦਾ ਸਾਖ ਹੋਣ, ਜ਼ਬਾਨ ਤੋਂ ਫਿਰ ਜਾਂਦੇ ਨੇ ਤੇ ਸਾਖ ਖੋਹ ਲੈਂਦੇ ਨੇ, ਜਿਵੇਂ ਰਾਂਝੇ ਦਾ ਖੋਲਿਆ। ਚਾਹ ਪੈਵੰਦ ਹੋਰ ਧਿਰ ਲਾਉਂਦੇ ਨੇ ਤੇ ਉਹ ਜਿਹੜੀ ਆਪਣੀ ਧੀ ਦੀ ਪਿਓ ਪੈਵੰਦ ਹੈ, ਜਿਹੜੀ ਟਾਕੀ ਹੈ, ਉਹ ਕਿਤੇ ਹੋਰ ਜਾ ਕੇ ਲਾ ਦਿੰਦੇ ਨੇ। ਦਾੜੀ ਸ਼ੇਖ ਦੀ ਛੁਰਾ ਕਸਾਈਆਂ ਦਾ ਪਰੇ ਵਿੱਚ ਪੈਂਚ ਸਦਾਮਦੇ ਨੇ। ਦਾੜੀ ਸ਼ੇਖ ਦੀ ਛੁਰਾ ਕਸਾਈਆਂ ਦਾ, ਇਹਨਾਂ ਦੇ ਢਿੱਡ ਵਿੱਚ ਕਸਾਈਆਂ ਵਾਲਾ ਛੁਰਾ ਹੈ, ਬਾਹਰੋਂ ਇਹਨਾਂ ਨੇ ਦਾੜੀਆਂ ਰੱਖੀਆਂ ਨੇ ਤੇ ਇਹ ਆਪਣੇ ਆਪ ਨੂੰ ਪੈਂਚ ਘੁਮਾਉਂਦੇ ਨੇ। ਜੱਟ ਚੋਰ ਤੇ ਯਾਰ ਤਰਾ ਮਾਰਨ, ਡੰਡੀ ਮੂੰਹ ਦੇ ਤੇ ਸੰਨਾ ਲਾਉਂਦੇ ਨੇ। ਇਹ ਮਤਲਬ ਸਾਰੀਆਂ ਬੁਰਾਈਆਂ ਜਿਹੜੀਆਂ ਨੇ, ਜੱਟ ਚੋਰ ਤੇ ਯਾਰੀਆਂ ਤੇ ਇਹ ਸਾਰੇ ਕੰਮ ਜਿਹੜੇ ਨੇ ਇਹ ਡੰਡੀ ਮੂੰਹ ਦੇ ਮਤਲਬ ਘੱਟ ਤੋਲਦੇ ਨੇ ਤੇ ਸੰਨਾ ਲਾਉਂਦੇ ਨੇ। ਵਾਰਿਸ ਸ਼ਾਹ ਤੇ ਜੱਟ ਨੇ ਠੱਗ ਸਭੇ, ਤਰੀ ਠੱਗਣੇ ਜੱਟ ਚਨਾਉਂਦੇ ਨੇ। ਇਹ ਚਨਾਹ ਦੇ ਜਿੰਨੇ ਵੀ ਜੱਟ ਨੇ ਇਹ ਸਾਰੇ ਹੀ ਠੱਗ ਨੇ। ਅੱਛਾ ਜੀ, ਅਗਲਾ। ਡਾਕਟਰ ਸਾਹਿਬ ਇਹ ਕਿਸ ਕੰਟੈਕਸਟ ਜਿਹੜੀ ਨੈਗੇਟਿਵਿਟੀ ਸਾਰੀ ਦੱਸੀ ਜਾ ਰਹੀ ਹੈ, ਕਿਸ ਕੰਟੈਕਸਟ ਦੇ ਵਿੱਚ ਸਾਰੀ ਨੈਗੇਟਿਵਿਟੀ ਕਿਸਾਨ ਦੀ ਦੱਸੀ ਜਾ ਰਹੀ ਹੈ? ਇਹ ਮੇਰਾ ਆਪਣਾ ਇਹ ਖਿਆਲ ਹੈ ਕਿ ਇਹਦੀ ਮੇਰੀ ਜਿਹੜੀ ਰੀਡਿੰਗ ਹੈ ਨਾ, ਉਹ ਇਹ ਹੈ ਕਿ ਇੱਕ ਵਾਰਿਸ ਸ਼ਾਹ ਦਾ ਜਿਹੜਾ ਸੀ ਨਾ ਆਪਣਾ ਪਰਸਨਲ ਵਿਊ, ਉਹਦੇ ਵਿੱਚ ਕੰਟਰਾਡਿਕਸ਼ਨ ਸੀ। ਮਤਲਬ ਜਿਹੜੀ ਉਸ ਵੇਲੇ ਵਾਰਿਸ ਸ਼ਾਹ ਦੇ ਜ਼ਮਾਨੇ ਦੇ ਵਿੱਚ ਸਿੱਖ ਮਿਸਲਾਂ ਬਣ ਰਹੀਆਂ ਸਨ ਨਾ, ਤੇ ਜਿਹੜੇ ਮਾੜੇ ਜੱਟ ਨੇ ਉਹ ਹੌਲੀ ਹੌਲੀ ਕਬਜ਼ਾ ਕਰੀ ਜਾ ਰਹੇ ਸਨ। ਤੇ ਜਿਹੜੀ ਮੁਗਲ ਅਸ਼ਰਾਫੀਆ ਸੀ ਜਾਂ ਪੜ੍ਹੇ ਲਿਖੇ ਲੋਕ, ਸੋ ਕਾਲਡ ਜਿਹੜੇ ਪਹਿਲੇ ਪੜ੍ਹੇ ਲਿਖੇ ਲੋਕ ਹੁੰਦੇ ਸਨ, ਉਹ ਜਿਹੜੇ ਨੇ ਉਹ ਰੁਲ ਗਏ ਸਨ। ਮਤਲਬ ਉਹਨਾਂ ਨੂੰ ਬਿਲਕੁਲ ਹੀ ਥੱਲੇ ਲਾ ਦਿੱਤਾ ਗਿਆ ਸੀਗਾ, ਉਹਨਾਂ ਦੀ ਕੋਈ ਕਦਰ ਨਹੀਂ ਸੀ ਰਹੀ। ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਵਾਰਿਸ ਸ਼ਾਹ, ਇੱਕ ਤੇ ਇਹ ਹੈ ਕਿ ਵਾਰਿਸ ਸ਼ਾਹ ਜਿਹੜਾ ਹੈ ਉਹਨੂੰ ਇਹ ਚੇਂਜ ਜਿਹੜੀ ਹੈ ਇਹ ਵੀ ਪੂਰੀ ਤਰ੍ਹਾਂ ਹਜ਼ਮ ਨਹੀਂ ਹੋ ਰਹੀ। ਇੱਕ ਤੇ ਇਹ ਗੱਲ ਹੈ, ਤੇ ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਪੈਟੀ ਪੈਸੈਂਟ ਹੁੰਦੇ ਨੇ, ਉਹਨਾਂ ਦੀ ਜਿਹੜੀ ਮੋਰੈਲਿਟੀ ਹੈ ਉਹਨੂੰ ਵੀ ਸਕੈਚ ਕੀਤਾ ਜਾ ਰਿਹਾ ਹੈ। ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ, ਧੀਆਂ ਮਾਰਦੇ ਤੇ ਪਾੜ ਲਾਉਂਦੇ ਨੇ। ਡੋਗਰ ਜੇ ਜੱਟ ਈਮਾਨ ਨੂੰ ਵੇਚ ਖਾਂਦੇ, ਧੀਆਂ ਨੂੰ ਕਤਲ ਕਰ ਦਿੰਦੇ ਨੇ ਤੇ ਪਾੜ ਲਾਉਂਦੇ ਨੇ ਤੇ ਜਿਹੜਾ ਅਖਲਾਕੀਆਤ ਆ ਉਹਨੂੰ ਪਾੜ ਦਿੰਦੇ ਨੇ। ਤਰਕ ਕੌਲ ਹਦੀਸ ਦੇ ਨਿਤ ਕਰਦੇ, ਤੇ ਹਦੀਸ ਦੇ ਜਿਹੜੇ ਹਦੀਸਾਂ ਵਿੱਚ ਜੋ ਕਿਹਾ ਗਿਆ ਉਹਨੂੰ ਛੱਡ ਦਿੰਦੇ ਨੇ। ਚੋਰੀ ਯਾਰੀਆਂ ਵਿਆਜ ਕਮਾਉਂਦੇ ਨੇ, ਚੋਰੀ ਵੀ ਕਰਦੇ ਨੇ, ਯਾਰੀਆਂ ਵੀ ਕਰਦੇ ਨੇ ਤੇ ਸੂਦ ਵੀ ਕਮਾਉਂਦੇ ਨੇ। ਜੈ ਆਪ ਥੀਵਣ ਤੀਆਂ ਔਰਤਾਂ ਨੇ, ਜਿਹੋ ਜਿਹੇ ਆਪ ਹੁੰਦੇ ਨੇ ਉਹੋ ਜਿਹੀਆਂ ਇਹਨਾਂ ਦੀਆਂ ਔਰਤਾਂ ਵੀ ਹੁੰਦੀਆਂ ਨੇ। ਬੇਟੇ ਬੇਟੀਆਂ ਚੋਰੀਆਂ ਲਾਮਦੇ ਜੇ, ਤੇ ਧੀਆਂ ਆਪਣੇ ਧੀਆਂ ਪੁੱਤਰਾਂ ਨੂੰ ਚੋਰੀ ਦਾ ਪੇਸ਼ਾ ਸਿਖਾਉਂਦੇ ਨੇ। ਜਿਹੜਾ ਚੋਰ ਤੇ ਰਾਜ਼ਨ ਹੋਵੇ ਕੋਈ, ਉਸਦੀ ਵੱਡੀ ਤਾਰੀਫ ਸੁਣਾਉਂਦੇ ਨੇ।
ਜਿਹੜਾ ਕੋਈ ਵੱਡਾ ਚੋਰ ਤੇ ਡਾਕੂ ਹੋਵੇ ਉਹਦੀਆਂ ਇਹ ਬਹੁਤ ਤਾਰੀਫਾਂ ਕਰਦੇ ਨੇ। ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਏ ਉਹਨੂੰ ਮਿਹਣਾ ਮੁਤਕੀ ਲਾਉਂਦੇ ਨੇ। ਜਿਹੜਾ ਨਮਾਜ਼ ਪੜ੍ਹੇ ਤੇ ਹਲਾਲ ਖਾਏ ਉਹਨੂੰ ਮੁਤਕੀ ਦਾ ਮਿਹਣਾ ਲਾਉਂਦੇ ਨੇ ਕਿ ਇਹ ਤੇ ਬੜਾ ਮੁਤਕੀ ਨੂੰ ਬਤੌਰ ਮਿਹਣੇ ਦੇ ਯੂਜ਼ ਕਰਦੇ ਨੇ। ਮੂੰਹ ਆਖ ਕੁੜਮਾਈਆਂ ਖੋਹ ਲੈਂਦੇ, ਆਪਣੇ ਮੂੰਹ ਆਖ ਕੇ ਰਿਸ਼ਤੇ ਦਿੰਦੇ ਨੇ, ਕੁੜਮਾਈ ਕਰਦੇ ਨੇ ਤੇ ਫਿਰ ਉਹਨੂੰ ਖੋਹ ਲੈਂਦੇ ਨੇ। ਦੇਖੋ ਰੱਬ ਤੇ ਮੌਤ ਬੁਲਾਉਂਦੇ ਨੇ ਤੇ ਰੱਬ ਨੂੰ ਤੇ ਮੌਤ ਨੂੰ ਬਿਲਕੁਲ ਭੁੱਲ ਜਾਂਦੇ ਨੇ। ਵਾਰਿਸ ਸ਼ਾਹ ਮੀਆਂ ਦੋ ਖਸਮ ਦਿੰਦੇ, ਨਾਲ ਬੇਟੀਆਂ ਵੈਰ ਕਮਾਉਂਦੇ ਨੇ। ਆਪਣੀਆਂ ਧੀਆਂ ਨੂੰ ਦੋ ਖਸਮ ਦਿੰਦੇ ਨੇ, ਇੱਕ ਤੇ ਜਿਹੜੇ ਜਿਵੇਂ ਰਾਂਝਾ ਸੀ ਤੇ ਇੱਕ ਜਿਵੇਂ ਖੇੜੇ ਨੂੰ ਦੇ ਦਿੱਤੀ। ਮੇਰੇ ਖਿਆਲ ਇੱਥੇ ਅਸੀਂ ਅੱਜ ਰੋਕ ਦਿੰਦੇ ਹਾਂ ਤੇ ਅਗਲੀ ਵਾਰੀ ਕਹਾਣੀ ਅੱਗੋਂ ਸ਼ੁਰੂ ਹੋਏਗੀ ਤੇ ਫਿਰ ਉੱਥੋਂ ਅਸੀਂ ਪੜ੍ਹਨਾ ਸ਼ੁਰੂ ਕਰਾਂਗੇ। ਠੀਕ ਹੈ ਜੀ। ठीक है जी डॉक्टर साहब। आज मेरा ख्याल है बहुत ही ज्यादा नेगेटिविटी है एक किस कॉन्टेक्स्ट ਦੇ ਵਿੱਚ ਨੈਗੇਟਿਵਿਟੀ। ਔਰ ਦੂਸਰੀ ਗੱਲ ਇਹਦੇ ਉੱਤੇ ਅਗਲੀ ਵਾਰੀ ਅਸੀਂ ਗੱਲ ਵੀ ਕਰਾਂਗੇ ਤੇ ਜਿਹੜੀ ਤੁਹਾਡੇ ਕੋਲੋਂ ਮੈਂ ਪੜਵਾਵਾਂਗਾ ਵੀ, ਕਿਉਂਕਿ ਉਹ ਮੇਰੇ ਕੰਮ ਕਰਨ ਵਾਲਾ ਇੱਕ ਬੰਦਾ ਆ ਗਿਆ ਹੈ ਤੇ ਮੈਂ ਜ਼ਰਾ ਉਹਦੇ ਵੱਲ ਧਿਆਨ ਦੇ ਲਵਾਂ। ठीक है डॉक्टर साहब, नेक्स्ट टाइम। ਚਲੋ ਠੀਕ ਹੈ ओके ठीक है। ਮੁੜ ਕੇ ਓਕੇ ਜੀ।